ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਗੱਲ ਇਹ ਹੈ ਕਿ ਗੱਲ ਕੋਈ ਨਹੀਂ, ਤੇ ਮੈਨੂੰ ਪਤਾ ਨਹੀਂ ਕਿ ਮੈਂ ਆ ਰਿਹਾ ਸਾਂ ਕਿ ਮੈਂ ਜਾ ਰਿਹਾ ਸਾਂ, ਪਰ ਇੰਨਾ ਜ਼ਰੂਰ ਹੋਇਆ ਕਿ ਹਾਕੂ ਸਿਆਣਾ ਸਾਹਮਣੇ ਆ ਰਿਹਾ ਸੀ, ਬੜਾ ਪਰੇਸ਼ਾਨ, ਐਵੇਂ ਉਂਗਲੀਆਂ ਲਾਉਂਦਾ ਆਪਣੇ ਆਪ ਨਾਲ ਗੱਲਾਂ ਕਰਦਾ ਟੁਰਿਆ ਆ ਰਿਹਾ ਸੀ। ਉਹ ਮੈਂ ਕਿਹਾ ਹਾਕੂ ਕਿੱਧਰ ਭਾਈ? ਉਹਨੇ ਬੜਾ ਚੌਂਕ ਕੇ ਵੇਖਿਆ, ਬੜੇ ਪਰੇਸ਼ਾਨੀ ਦੇ ਆਲਮ 'ਚ ਵੇਖਿਆ। ਕਹਿੰਦਾ ਯਾਰ ਤੂੰ ਚੰਗਾ ਕੀਤਾ ਮੈਨੂੰ ਬੁਲਾ ਲਿਆ, ਵਰਨਾ ਮੈਂ ਨੀਂਦ ਪਾਗਲ ਜਾਂ ਅੱਧਾ ਪਾਗਲ ਹੋ ਚੁੱਕਿਆ ਸੀ। ਤੇ ਅਗਲੇ ਚੌਕ ਤੱਕ ਉਪੜਦੇ ਆ ਫਾਰਾ ਤਸੀਮ ਤੱਕ ਪਹੁੰਚਦਾ ਮੈਂ ਪੂਰਾ ਪਾਗਲ ਹੋ ਜਾਣਾ ਸੀ, ਕਿਉਂਕਿ ਮੈਂ ਸੋਚ ਰਿਹਾ ਸੀ, ਗੌਰ ਕਰ ਰਿਹਾ ਸੀ। ਉਹ ਮੈਂ ਕਿਹਾ ਯਾਰ ਹਕੀਮ ਲੁਕਮਾਨ ਨੇ ਚੰਗੀ ਭਲੀ ਇੱਕ ਸੋਹਣੀ ਗੱਲ ਕੀਤੀ ਹੈ। ਉਹ ਕਹਿੰਦਾ ਯਾਰ ਸੋਚਿਆ ਨਾ ਕਰੋ, ਗੌਰ ਨਾ ਕਰਿਆ ਕਰੋ, ਫਾਇਦਾ ਕੀ? ਐਵੇਂ ਕਦੀ ਬਲੱਡ ਪ੍ਰੈਸ਼ਰ ਹਾਈ ਤੇ ਕਦੀ ਬਲੱਡ ਪ੍ਰੈਸ਼ਰ ਡਾਊਨ। ਨਰਮ ਹੋਣੇ ਨੇ ਤੇ ਸੋਚੋ ਨਾ, ਗੌਰ ਨਾ ਕਰੋ, ਜੋ ਹੋ ਰਿਹਾ ਹੋਣ ਦਿਓ, ਜਿਹੜਾ ਪਹਾੜ ਡਿੱਗਣਾ ਡਿੱਗਣ ਦਿਓ, ਜ਼ਿੰਦਗੀ ਪਰ ਸਕੂਨ ਮਾਈ ਲਾਰਡ। ਕਹਿੰਦਾ ਯਾਰ ਗੱਲ ਤੇਰੀ ਸਹੀ ਹੈ, ਕਿਉਂਕਿ ਮੈਂ ਬੜੀ ਗੌਰ ਦੇ ਨਾਲ ਹਾਲਾਤੋਂ ਵਾਕਿਆ ਤੇ ਗੌਰ ਕਰਦਾ ਆ ਰਿਹਾ ਸੀ, ਸੋਚ ਰਿਹਾ ਸਾਂ ਕਿ ਯਾਰ ਇਹ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਉਹ ਮੈਂ ਕਿਹਾ ਯਾਰ ਤੂੰ ਆਂਡੇ ਲੈਣੇ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ, ਛੱਡ ਪਰਾਂ, ਚੱਲ ਕੇ ਬਹਿ ਕੇ ਉਹ ਸ਼ਹੀਦਾਂ ਦੇ ਹੋਟਲ ਤੇ ਬਹਿ ਕੇ, ਉਹਦੇ ਤੰਦੂਰ ਤੇ ਬਹਿ ਕੇ ਗੁੜ ਵਾਲੀ ਚਾਹ ਪੀਣੀ। ਕਹਿੰਦਾ ਯਾਰ ਆਈਡੀਆ ਮਾੜਾ ਨਹੀਂ, ਮੈਂ ਵੀ ਕੁਛ ਰਿਲੈਕਸ ਹੋ ਜਾਏਗਾ, ਵਰਨਾ ਮੈਂ ਤੇ ਸੋਚ ਕੇ ਪਾਗਲ ਹੋ ਰਿਹਾ ਸੀ। ਔਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਸੋਚ ਰਿਹਾ ਤੇ ਕੀ ਸੋਚ ਕੇ ਪਾਗਲ ਹੋ ਰਹੇ ਹਾਂ, ਹਾਲਾਤੋਂ ਵਾਕਿਆ ਦੇ ਬਾਰੇ ਸੋਚ ਰਹੇ। ਅਸੀਂ ਜਾ ਕੇ ਭਲਵਾਨ ਜੀ ਉੱਥੇ ਬਹਿ ਕੇ ਪਿਆਲਿਆਂ ਦੇ ਵਿੱਚ ਚਾਹ ਪਵਾਈ ਤੇ ਸੁੜੱਕੇ ਮਾਰਨੇ ਸ਼ੁਰੂ ਕਰਤੇ। ਮੈਂ ਕਿਹਾ ਯਾਰ ਦੱਸ ਪ੍ਰੋਬਲਮ ਕੀ ਹੈ? ਉਹ ਕਹਿੰਦਾ ਯਾਰ ਪ੍ਰੋਬਲਮ ਇਹ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਪ੍ਰੋਬਲਮ ਕੀ ਹੈ। ਮੈਂ ਕਿਹਾ ਨਹੀਂ ਯਾਰ ਫਰੋਲ ਫਰਾਲ ਕੇ ਵਿੱਚੋਂ ਕੱਢ, ਕੋਈ ਨਾ ਕੋਈ ਸ਼ਾਇਦ ਵਿੱਚ ਹੋਣੀ ਹੈ, ਕਿਉਂਕਿ ਹਰ ਫਰੂਟ 'ਚ ਗਿਟਕ ਨਹੀਂ ਹੁੰਦੀ, ਬੀਜ ਨਹੀਂ ਹੁੰਦਾ, ਵਿੱਚੋਂ ਪ੍ਰੋਬਲਮ ਦੇ ਵਿੱਚੋਂ ਅਸਲ ਪ੍ਰੋਬਲਮ ਕੱਢ ਕੇ ਰੌਲਾ ਕੀ। ਕਹਿੰਦਾ ਯਾਰ ਮੈਨੂੰ ਇੰਨਾ ਦੱਸ ਇਹ ਜਾਨਵਰ ਕੀ ਹੁੰਦਾ ਹੈ? ਮੈਂ ਕਿਹਾ ਯਾਰ ਤੂੰ ਜਾਨਵਰ ਦਾ ਕੀ ਕਰਨਾ, ਸ਼ਿਕਾਰ ਕਰਨਾ? ਮੈਂ ਕਿਹਾ ਉਹ ਮਾਸਟਰ ਸਾਹਿਬ ਨਹੀਂ ਸਨ ਆਪਣੇ ਪਿੰਡ ਵਾਲੇ, ਕੀ ਕਹਿੰਦੇ ਸਨ ਕਿ ਇੱਕ ਆਬੀ ਹਯਾਤ ਹੈ ਮੱਛੀਆਂ, ਇੱਕ ਜੰਗਲੀ ਹਯਾਤ ਹੈ ਸ਼ੇਰ ਸ਼ੂਰ, ਇੱਕ ਜਿਹੜੀ ਹੈ ਫਜ਼ਾਈ ਹਯਾਤ ਹੈ ਜਿਵੇਂ ਪਰਿੰਦੇ ਛਰਿੰਦੇ, ਤੇ ਇੱਕ ਇਨਸਾਨੀ ਹਯਾਤ ਸਾਡੇ ਰੰਗੇ ਤੁਹਾਡੇ ਰੰਗੇ। ਕਹਿੰਦਾ ਨਹੀਂ ਯਾਰ ਇਸ ਗੱਲ 'ਚ ਮੈਨੂੰ ਕੋਈ ਵਜ਼ਨ ਜਿਹਾ ਨਹੀਂ ਲੱਗ ਰਿਹਾ। ਮੈਂ ਕਿਹਾ ਯਾਰ ਤੈਨੂੰ ਵਜ਼ਨ ਲੱਗੇ ਨਾ ਲੱਗੇ ਇਸ ਗੱਲ ਦੇ ਵਿੱਚ, ਪਰ ਗੱਲ ਐਵੇਂ ਹੀ ਹੈ, ਕਿਉਂਕਿ ਇੱਕ ਵਾਰੀ ਤੈਨੂੰ ਯਾਦ ਹੋਏਗਾ ਚੌਥੀ ਜਮਾਤ ਦੇ ਵਿੱਚ ਜਦੋਂ ਮਾਸਟਰ ਸਾਹਿਬ ਨੇ ਮੈਨੂੰ ਇਹ ਕੰਨ ਫੜਾਇਆ ਸਨ ਤਾਂ ਠਕਾ ਠਕ ਸੋਟੀਆਂ ਮੌਲਾ ਬਖਸ਼ ਦੀਆਂ ਪੈ ਰਹੀਆਂ ਸਨ, ਔਰ ਉਹ ਸਾਰੀ ਕਲਾਸ ਨੂੰ ਦੱਸ ਰਿਹਾ ਸੀ ਕਿ ਇਸ ਕੜਮੇ ਨੂੰ ਇੰਨਾ ਵੀ ਨਹੀਂ ਪਤਾ ਕਿ ਸਿਰਫ ਇਨਸਾਨ ਅਸ਼ਰਫੁਲ ਮਖਲੂਕਾਤ ਹੁੰਦਾ, ਇਹ ਹਰ ਜਾਨਦਾਰ ਨੂੰ ਬਣਾਈ ਖੜਾ। ਤੇ ਉਦੋਂ ਦਾ ਮੈਨੂੰ ਚੇਤੇ ਹੈ ਕੁੱਟ ਖਾ ਕੇ ਕਿ ਸਿਰਫ ਇਨਸਾਨ ਅਸ਼ਰਫੁਲ ਮਖਲੂਕਾਤ ਹੈ, ਤੂੰ ਵੀ ਇਨਸਾਨ ਹੈ, ਮੈਂ ਵੀ ਇਨਸਾਨ। ਕਹਿੰਦਾ ਯਾਰ ਮੈਨੂੰ ਲੱਗਦਾ ਆਪਣਾ ਜਿਹੜਾ ਮਾਸਟਰ ਸੀ ਨਾ ਉਹ ਵੀ ਕੋਈ ਬੰਦਾ ਠੀਕ ਨਹੀਂ ਸੀ, ਉਹਨੇ ਵੀ ਸਾਨੂੰ ਗਲਤ ਪੱਟੀ ਪੜਾਈ ਹੈ, ਕਿਉਂਕਿ ਕਿਤਾਬਾਂ ਵਿੱਚ ਕੁਛ ਹੋਰ ਸਾਨੂੰ ਨਜ਼ਰ ਆਉਂਦਾ, ਦੱਸਦਾ ਕੁਛ ਹੋਰ ਰਿਹਾ ਹੈ, ਤੇ ਪ੍ਰੈਕਟੀਕਲ ਜੀ ਲਾਈਫ ਦੇ ਵਿੱਚ ਧੱਕੇ ਕੁਛ ਹੋਰ ਹੁੰਦੇ ਨੇ, ਗੱਲ ਹੀ ਕੁਛ ਹੋਰ ਹੁੰਦੀ ਹੈ, ਫਲਸਫਾ ਹੀ ਕੁਛ ਹੋਰ ਹੁੰਦਾ। ਮੈਂ ਕਿਹਾ ਪ੍ਰੋਬਲਮ ਕੀ ਹੈ ਯਾਰ ਤੂੰ ਦੱਸ ਤੇ ਸਹੀ। ਕਹਿੰਦਾ ਮੈਨੂੰ ਗੌਰ ਨਾਲ ਵੇਖ। ਮੈਂ ਕਿਹਾ ਗੱਲ ਸੁਣ, ਸਿੱਧਾ ਘਰ ਜਾ, ਆਪਣੀ ਬੁੱਢੀ ਨੂੰ ਕਹਿ ਕੇ ਤੈਨੂੰ ਗੌਰ ਨਾਲ ਵੇਖੇ ਔਰ ਪਛਤਾਏ ਉਸ ਵੇਲੇ ਨੂੰ ਜਦੋਂ ਉਹਨੇ ਤੇਰੇ ਨਾਲ ਰਹਿਣ ਦਾ ਫੈਸਲਾ ਕੀਤਾ ਸੀ। ਕਹਿੰਦਾ ਯਾਰ ਉਹ ਤੇ ਅਦਲਾਂ ਤੋਂ ਪਛਤਾ ਰਹੀ, ਵਿਆਹ ਤੋਂ ਅਗਲੇ ਦਿਨ ਹੀ ਪਛਤਾਣ ਲੱਗ ਪਏ ਸੀ, ਕਹਿੰਦੇ ਸੀ ਕਿ ਤੂੰ ਬੰਦਾ ਠੀਕ ਨਹੀਂ ਲੱਗਦਾ ਜਿਹੜਾ ਝੂਠ ਮਾਰਨਾ। ਹਾਲਾਂਕਿ ਮੈਂ ਚੰਗੀ ਭਲੀ ਚਾਂਦੀ ਦੀ ਮੁੰਦਰੀ ਤੇ ਸੋਨੇ ਦਾ ਪਾਣੀ ਚੜਵਾ ਕੇ ਉਹਨੂੰ ਮੁੰਦਰੀ ਪੇਸ਼ ਕੀਤੀ ਸੀ,
ਵਿਆਹ ਦੀ ਪਹਿਲੀ ਰਾਤ ਸੁਹਾਗ ਰਾਤ, ਤੂੰ ਕਹਿੰਦੀ ਕੂੜ ਮਾਰਨਾ, ਇਤਵਾਰ ਹੀ ਨਹੀਂ ਕਰਦੀ। ਹਾਲਾਂਕਿ ਵੇਖੋ ਯਾਰ, ਸਾਡੇ ਜਜ਼ਬੇ ਕੋਈ ਨਹੀਂ ਵੇਖਦਾ, ਚੀਜ਼ਾਂ ਦੀ ਮਾਲੀਅਤ ਟਾਉਂਦੇ ਨੇ। ਤੇ ਤੂੰ ਦੱਸ ਯਾਰ ਮੈਂ ਕੌਣ ਆ? ਉਹ ਮੈਂ ਕਿਹਾ ਯਾਰ, ਮੈਨੂੰ ਸਿਰਫ ਇੰਨਾ ਪਤਾ ਕਿ ਮੈਂ ਡਾਊਨ ਟਾਊਨ ਦਾ ਪ੍ਰਿੰਸ ਆ, ਯਾਰਾਂ ਦਾ ਯਾਰ ਆ, ਤੇ ਮੈਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਆ। ਤੇ ਬੜੇ ਨਾਮਲੂਮ ਤਾਰੀਖ ਤੋਂ ਬੜੇ ਬੜੇ ਰਸ਼ੀ ਮੁਨੀ ਪੈਗੰਬਰ ਸੂਫੀ ਉਰਾ ਪਰਾਂ ਸਾਰੇ ਜਿਹੜੇ ਲੋਕ ਨੇ, ਇਹ ਇਹੋ ਹੀ ਸੋਚ ਵਿਚਾਰ ਕਰਦੇ ਆ ਰਹੇ ਨੇ ਕਿ ਬੋਲਿਆ ਮੈਂ ਕੀ ਜਾਣਾ, ਮੈਂ ਕੌਣ। ਉਹਦਾ ਜਵਾਬ ਜਿਹੜਾ ਹੈ ਉਹ ਵੀ ਯਾਰ ਉਤੋਂ ਨਹੀਂ ਟੱਪ ਜਾਂਦਾ, ਇੱਕੋ ਹਲਫ ਤੇਰੇ ਦਰਕਾਰ। ਮੈਂ ਹੁਣ ਕੀ ਦੱਸਾਂ ਯਾਰ। ਕਹਿੰਦਾ ਨਹੀਂ ਯਾਰ, ਫਿਰ ਜ਼ਰਾ ਗੌਰ ਨਾਲ ਮੈਨੂੰ ਵੇਖ ਤੇ ਦੱਸ ਮੈਂ ਕੌਣ ਆ, ਜਾਂ ਤੂੰ ਕੌਣ ਹੈ। ਮੈਂ ਕਿਹਾ ਯਾਰ ਆਪਾਂ ਸਾਰੇ ਇਨਸਾਨ। ਕਹਿੰਦਾ ਯਾਰ ਤੂੰ ਵੀ ਮਾਸਟਰ ਤਰ੍ਹਾਂ ਕੂੜ ਮਾਰਨਾ, ਤੂੰ ਵੀ ਕਿਤਾਬਾਂ ਤਰ੍ਹਾਂ ਕੂੜ ਮਾਰਨਾ, ਜ਼ਮਾਨੇ ਦੀ ਆਵਾਜ਼ ਵਿੱਚ, ਜ਼ਮਾਨੇ ਦੀ ਜ਼ੁਬਾਨ ਵਿੱਚ, ਜ਼ਮਾਨੇ ਦੇ ਲਫ਼ਜ਼ਾਂ ਵਿੱਚ ਦੱਸ ਕੇ ਯਾਰ ਅਸੀਂ ਕੌਣ ਆ। ਉਹ ਮੈਂ ਗਈ ਯਾਰ ਕਿੰਨੀ ਕੁ ਵਾਰੀ ਦੱਸਣਾ ਪਏਗਾ ਅਸੀਂ ਇਨਸਾਨ, और मैं डगा बजावा ढोल बजा के दसा कि हम इंसान है, पूरा परा जो मर्जी समझी जाओ पर ਅਸੀਂ ਇਨਸਾਨ ਹੈ। ਕਹਿੰਦਾ ਨਹੀਂ ਯਾਰ, ਅਸੀਂ ਇਨਸਾਨ ਨਹੀਂ ਹੈ, ਅਸੀਂ ਜਾਨਵਰ ਹਾਂ। ਇਨਸਾਨ ਤੇ ਉਹ ਕੁੱਤੇ ਨੇ ਜਿਹੜੇ ਵੱਡੇ ਵੱਡੇ ਬੰਗਲਿਆਂ ਦੇ ਵਿੱਚ, ਬੜੀ ਬੜੀ ਹਵੇਲੀਆਂ ਦੇ ਵਿੱਚ, ਏਅਰ ਕੰਡੀਸ਼ਨ ਕਮਰਿਆਂ 'ਚ ਰਹਿੰਦੇ ਨੇ, ਜਿਨ੍ਹਾਂ ਨੂੰ ਤਾਜ਼ਾ ਗੋਸ਼ਤ ਪਾਇਆ ਜਾਂਦਾ, ਦੁੱਧ ਪਾਇਆ ਜਾਂਦਾ ਵਾ, ਚੰਗੀਆਂ ਚੰਗੀਆਂ ਡੱਬੇ ਵਾਲੀਆਂ ਮਹਿੰਗੀਆਂ ਖੁਰਾਕਾਂ ਪਈਆਂ ਜਾਂਦੀਆਂ। ਅਸੀਂ ਤੇ ਅੱਧ ਪਾ ਗੋਸ਼ਤ ਲਿਆਈਦਾ, ਪੂਰਾ ਹਫ਼ਤਾ ਉਹਦੇ 'ਚ ਪਾਣੀ ਪਾ ਪਾ ਕੇ ਪਕਾ ਕੇ ਜਿਹੜਾ ਉਹਦਾ ਜੂਸ ਹੀ ਪੀ ਜਾਈਦਾ, ਰੋਟੀ ਦੇ ਨਾਲ ਪਿਓ ਕੇ ਜਿਹੜਾ। ਫਿਰ ਗੌਰ ਕਰਕੇ ਦੱਸ ਕਿ ਅਸੀਂ ਕੌਣ ਆ। ਮੈਂ ਕਿਹਾ ਯਾਰ ਇਨਸਾਨ ਹੈ। ਕਹਿੰਦਾ ਨਹੀਂ ਯਾਰ ਇਨਸਾਨ ਨਹੀਂ ਆ। ਮੈਂ ਕਿਹਾ ਫਿਰ ਕੌਣ ਹੈ? ਕਹਿੰਦਾ ਦੱਸਿਆ ਤੇ ਹੈ ਅਸੀਂ ਜਾਨਵਰ ਆ। ਕੋਈ ਸਾਨੂੰ ਢਗਾ ਸਮਝਦਾ, ਅੱਖਾਂ ਤੇ ਖੋਪੇ ਚਾੜਦਾ, ਖੁਦ ਵਾਲੇ ਘੁਮਾਈ ਰੱਖਦਾ, ਸਾਰਾ ਦਿਨ ਪਾਣੀ ਜਿਹੜਾ ਨਿਕਲਦਾ ਆਪਣੇ ਘਰ ਨੂੰ ਲੈ ਜਾਂਦਾ, ਤੇ ਅਸੀਂ ਉਹਦੇ ਖੂਹ ਦੇ ਦੁਆਲੇ ਘੁੰਮਦੇ ਘੁੰਮਦੇ ਸੋਚਦੇ ਹਾਂ ਕਿ ਪਤਾ ਨਹੀਂ ਅਸੀਂ ਅਰਾਊਂਡ ਦਾ ਵਰਲਡ, ਪਤਾ ਨਹੀਂ ਕਦੀ ਕੜੀ ਨਗਰੀ ਵਿੱਚ, ਕੜੀ ਕੜੀ ਦੁਨੀਆ ਚੋਂ ਆਏ। ਕੋਈ ਸਾਨੂੰ ਖੋਤਾ ਸਮਝਦਾ, ਆਂਦਾ ਸਾਡੇ ਤੇ ਸਵਾਰੀ ਕਰਦਾ, ਭਾਰ ਲੱਭਦਾ, ਅੱਗੇ ਜਾ ਕੇ ਡੰਡਾ ਮਾਰ ਕੇ ਲੱਤ ਮਾਰ ਕੇ ਤੇ ਭਜਾ ਦਿੰਦਾ। ਕੋਈ ਸਾਨੂੰ ਵੋਟਰ ਸਮਝਦਾ, ਆਏ ਵੋਟਾਂ ਦੀ ਖੈਰਾਤ ਮੰਗੀ, ਮੁੜ ਕੇ ਸੁਲੇਮਾਨੀ ਟੋਪੀ ਪਾਈ ਤੇ ਅਸੈਂਬਲੀਆਂ ਜਾ ਕੇ ਗਵਾਚ ਗਏ। ਯਾਰ ਦੱਸ ਤੇ ਸਹੀ ਅਸੀਂ ਕੌਣ ਆ। ਮੈਂ ਕਿਹਾ ਯਾਰ ਐਡਾ ਉੱਚਾ ਫਲਸਫਾ, ਹਾਈ ਜੈਂਟਰੀ ਦਾ ਫਲਸਫਾ, ਹਾਈ ਜੈਂਟਰੀ ਦੀ ਦਾਨਸ਼ਵਰੀ ਆਪਣੇ ਵਾਸਤੇ ਰੋਗ ਨਹੀਂ। ਤੂੰ ਛੱਡ ਪਰਾ, ਤੂੰ ਬਤਾਉ ਲੈਣੇ ਕਿ ਤੂੰ ਕੌਣ ਹੈ ਯਾਰ। ਕਿਸੇ ਨੇ ਪੁੱਛਿਆ ਤੇਰੇ ਕੋਲੋਂ ਸਵਾਏ ਤੂੰ ਆਪਣੇ ਆਪ ਤੋਂ ਪੁੱਛਣ ਡਿਆ ਜਾਂ ਪਾਗਲਾਂ ਤਰ੍ਹਾਂ ਜਿਹੜਾ ਉਹਦੇ ਅਸੀਂ ਜੋ ਕੋਈ ਵੀ ਆ ਅਸੀਂ ਹਾਂ ਬਸ। ਉਹਨੂੰ ਦੀਆਂ ਐਡੀਆਂ ਮੁਸ਼ਕਲ ਗੱਲਾਂ, ਪਚੀਦਾ ਗੱਲਾਂ, ਡੂੰਘੀਆਂ ਗੱਲਾਂ, ਉੱਚੀਆਂ ਉੱਚੀਆਂ ਹਾਈ ਲੈਵਲ ਦੀਆਂ ਗੱਲਾਂ ਸਾਨੂੰ ਕਿੱਥੇ ਸਮਝ ਆਇਆ ਬਾਬਾ ਜੀ। ਅਜੇ ਉਹਦਾ ਫਲਸਫਾ ਜਾਰੀ ਸੀ ਤੇ ਮੈਂ ਨੀਂਦ ਆਣੀ ਸ਼ੁਰੂ ਹੋ ਗਈ। ਰੱਬ ਨਾ ਭੁਲਾਏ ਅੱਗੇ 7ਵਾਂ ਖਰਾਟਾ ਸੀ ਤੇ ਉਹਨੇ ਹੱਥੋਂ ਮੇਰਾ ਧੌਣ ਫੜ ਕੇ ਗਿੱਚੀ ਤੋਂ ਆਈ ਹਲਾਇਆ ਕਿ ਮੈਂ ਹਲੂ ਬੜਨ ਕਰਕੇ ਜਿਹੜਾ ਮੈਂ ਹਿੱਲ ਗਿਆ, ਨੀਂਦ ਉੱਡ ਗਈ। ਮੈਨੂੰ ਕਹਿੰਦਾ ਬਸ ਮੈਨੂੰ ਸਮਝ ਆ ਗਿਆ ਅਸੀਂ ਕੌਣ ਆ। ਅਸੀਂ ਉਸ ਵੇਲੇ ਤੱਕ ਜਾਨਵਰ ਆ ਜਦ ਤੱਕ ਤੇਰੇ ਵਰਗੇ ਕੜਮੇ ਐਵੇਂ ਸੁੱਤੇ ਰਹਿਣਗੇ, ਪਚੀਦਾ ਗੱਲਾਂ ਨਹੀਂ ਸਮਝਣਗੇ, ਡੂੰਘੀਆਂ ਗੱਲਾਂ ਨਹੀਂ ਸਮਝਣਗੇ, ਉਤਲੀਆਂ ਗੱਲਾਂ ਨਹੀਂ ਸਮਝਣਗੇ, ਹਾਈ ਜੈਂਟਰੀ ਦੀ ਗੱਲਾਂ ਨਹੀਂ ਸਮਝਣਗੇ। ਤੇ ਜੇ ਐਵੇਂ ਹੀ ਸਾਰਾ ਕੁਝ ਰਿਹਾ, ਮੁਲਕੋ ਕੌਮ ਐਵੇਂ ਸੁੱਤੀ ਰਹੀ, ਤੇ ਯਾਰ ਇਹ ਤਾਂ ਬੜਾ ਭੈੜਾ ਜਿਹਾ ਕੰਮ ਨਹੀਂ ਹੋ ਜਾਣਾ। ਜਦੋਂ ਮੁਲਕੋ ਕੌਮ ਸੌ ਗਈ, ਤਾਬੀਰਾਂ ਸੌ ਗਈਆਂ, ख्वाब ਸੌ ਗਏ, ਸਾਰਾ ਕੁਝ ਸੌ ਗਿਆ, ਤੇ ਪਿੱਛੇ ਕੀ ਰਹਿ ਗਿਆ। ਅੱਜ ਤਾਂ ਇਨਸਾਨ ਤੇ ਨਾ ਰਹੇ, ਉਹੀ ਜਾਨਵਰ ਹੀ ਬਣ ਗਏ। ਬੋਝ ਲੱਦੀ ਆਓ, ਆਸੇ ਦੁਆਸੇ ਖੁਦ ਘੁੰਮੀ ਆਓ, ਬਾਤ ਬਰਦਾਰੀ ਕਰੀ ਆਓ। ਇਹ ਤਾਂ ਕੋਈ ਗੱਲ ਨਾ ਹੋਈ। ਮੈਂ ਕਿਹਾ ਗੱਲ ਸੁਣ, ਜਿਹੜਾ ਤੂੰ ਲਫ਼ਜ਼ ਬੋਲੇ ਨਾ ਜਿਹੜੇ ਮੋਟੇ ਮੋਟੇ ਜਾਗੁਰਤੀ ਤੇ ਪਤਾ ਨਹੀਂ ਸਿਆਣਪ ਤੇ ਹੋਰ ਉਰਾਂ ਪਰਾਂ ਦੇ ਲਫ਼ਜ਼ ਜਿਹੜੇ ਨੇ, ਜਾਣਕਾਰੀ ਤੇ ਇਹ ਵੜ ਗਿਆ ਭਾਂਡੇ 'ਚ। ਨਾਲੇ ਖਰਾਟੇ ਮਾਰਨ ਵਾਲੀ ਤੇਰੀ ਮੁਲਕੋ ਕੌਮ ਵੜ ਗਈ ਭਾਂਡੇ 'ਚ। ਤੂੰ ਮੈਨੂੰ ਨਾ ਵੇਖ, ਉਹਨੂੰ ਨਾ ਵੇਖ, ਤੂੰ ਸਿਰਫ ਮੇਰੇ ਘਰ ਨੂੰ ਵੇਖ। ਅੱਜ ਫਿਰ ਚੁੱਲ੍ਹਾ ਠੰਡਾ ਹੈ, ਉੱਤੋਂ ਬਾਰਿਸ਼ ਪੈ ਰਹੀ ਹੈ, ਦਿਹਾੜੀ ਅੱਜ ਵੀ ਨਹੀਂ ਲੱਗਣੀ, ਤੇ ਮੈਂ ਰੁਲ ਜਾਵਾਂਗਾ।
लिहाजा तू पागल पूरा हो, तू अद्धा पागल हो, तू नी पागल हो, दैट्स योर ओन प्रॉब्लम। मैनू जान दे, मैं जाके रोटी दा आसरा करा। मैं भलवान जी पेंट करने वाला बुरश चुकया, डब्बा चुकया, कलर कार्ड चुके, वो बाल्टी चुकी ते टुर पिया चौक नूं, जिथे बह के दिहाड़ी दी आस बैठी दे। हुण मैं जा रहा सा, सोच रहा सा कि कोई पागल दा पुत्तर ही होएगा जिहड़ा इस बारिश दे विच मैनूं आखेगा काका आके बूआ पेंट कर दे, कंधा इस नूं रोकन ला दे। ते बारिश दा मौसम सावन है, क्या मस्त हवा चल रही सी ते मैं गा रहा सा, समझ रहा सा नसीरुद्दीन शाह तरह जिहड़ा बरसात दे मौसम च गा रहा कि बरसात दा मौसम है, तन्हाई दा आलम है। मैं घर चों निकल आया, बोतल भी चुकी ले आया। देखो ही यार, हुण उस वेले जिस समय गीत गा रहा सा नसीरुद्दीन शाह दा, मेरे ज़हन विच कुकिंग आयल दी बोतल सी, जिहड़ी कि अजकल 700 तो घट नहीं आती। और मैं मुसलसल अपने उस बेवकूफ बेली तरह जिन्होंने सोचने की आदत है, जिन्होंने गौर फरमान दी है, लत पै गई है, उस तरह सोच रहा सी कि भलवान जी जे अज भी दिहाड़ी ना लगी ते परसों वाली जिहड़ी बची हुई दाल है उस नूं बगैर तड़के तो खाना पैना है। उन्हां रोटी के टुकड़ियां दे नाल जिहड़े छाबे विच निआणियां ने बेकार या सड़े हुए भोरे समझ के परां करते हैं। ते सावन का मौसम है, बारिश पै रही है, तो मैं दिहाड़ी की आस दे विच उस चौक च आके बह गया जिथे कभी कोविड-19 पर गाहक नहीं आते, मजदूर लैन कोई नहीं आता, कभी बारिश का पज पा के मजदूर लैन कोई नहीं आता, कभी उसारी दे बहाने उत्थे मजदूर लैन कोई नहीं आता। इसलिए कि मजदूर लैन लई जिन्हां ने आना सी वो ते आप मजदूर बन चुके हैं। किसी को इस जमाने दे विच कोई नहीं, उहने कित्थों मजदूर लभने ते साडे वर्गे वेले दे इस चौक दे विच इंज ही दिहाड़ी लाउण लई बैठे रहणगे। सावन दे विच बारिश डिगदी रहेगी ते दिहाड़ी लाना ख्वाब बन जाएगा। ख्वाब असी देखांगे, ताबीरां कोई होर लुटणगे। ते लगदा है बेली कुछ ठीक ही फरमा रहा सी कि असी यार इंसान नहीं रहे, जानवर बन गए हैं। ते जानवर एक दूजे नाल जो सलूक करते ने ਉਹ ਚੀਰਾ ਫਾੜੀ ਅਸੀਂ ਇੱਕ ਦੂਜੇ ਨਾਲ ਕਰ ਰਹੇ ਹਾਂ। ਤੇ ਵੱਡੇ ਜਾਨਵਰ ਜਿਹੜੇ ਸਾਡੇ ਤੋਂ ਵੀ ਵੱਡੇ ਜਾਨਵਰ ਨੇ ਉਹ ਸਾਡੇ ਚੀਰਾ ਫਾੜੀ ਕਰਕੇ ਖੁਸ਼ ਨੇ। ਸਾਵਣ ਦਾ ਮੌਸਮ ਹੈ, ਬਾਰਿਸ਼ ਪੈ ਰਹੀ ਹੈ, ਮਸਤ ਮੌਸਮ ਹੈ ਤੇ ਮੈਂ ਗਾ ਰਿਹਾ ਵਾਂ ਬਰਸਾਤ ਦੇ ਮੌਸਮ ਵਿੱਚ, ਤਨਹਾਈ ਦੇ ਆਲਮ ਵਿੱਚ। ਮੈਂ ਘਰ ਤੋਂ ਨਿਕਲ ਆਇਆ, ਬੋਤਲ ਵਿੱਚ ਚੁੱਕੀ ਲਿਆਇਆ ਤੇ ਗਾਈ ਜਾ ਰਿਹਾ ਵਾਂ ਤੇ ਦੂਰ ਦੂਰ ਤੱਕ ਸੜਕਾਂ ਸੁਨਸਾਨ ਨੇ। ਕੋਈ ਐਸਾ ਬੰਦਾ ਆਂਦਾ ਨਹੀਂ ਦਿਸ ਰਿਹਾ ਜਿਹਨੂੰ ਮਜ਼ਦੂਰ ਚਾਹੀਦੇ ਹੋਣ ਤੇ ਉਹਦੀ ਰਸਾਈ ਇਸ ਚੌਕ ਤੱਕ ਵੀ ਹੋ ਜਾਏ। ਸਾਵਣ ਦਾ ਮੌਸਮ ਹੈ, ਬਾਰਿਸ਼ ਪੈ ਰਹੀ ਹੈ ਤੇ ਮੈਂ ਚੌਂਕੜੀ ਮਾਰ ਕੇ ਇੱਥੇ ਬੈਠਾ ਵਾਂ, ਉਡੀਕ ਰਿਹਾ ਵਾਂ। ਗੱਲ ਨਿੱਕੀ ਜਿਹੀ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ, ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ